ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਮਾਰਚ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਦੇ ਸਿਨਸਿਨਾਟੀ ਵਿੱਚ ਨਾਈਟ ਕਲੱਬ ਦੇ ਵਿੱਚ ਹੋਇਆ ਹਮਲਾ, 1 ਦੀ ਮੌਤ, 15 ਜ਼ਖਮੀ। ਈਰਾਨ ਨੇ US ਤੇ ਪਲਟਵਾਰ ਕਰਦੇ ਹੋਏ 15 ਅਮਰੀਕਨ ਕੰਪਨੀਆਂ ਤੇ ਲਾਇਆ ਬੈਨ। ਹੈਲਥਕੇਅਰ ਬਿੱਲ ਫੇਲ ਹੋਣ ਤੋਂ ਬਾਅਦ ਡੋਨਾਲਡ ਟਰੰਪ ਅਤੇ ਪੌਲ ਰਾਇਨ ਦੇ ਰਿਸ਼ਤਿਆਂ ਤੇ ਰਹੇਗੀ ਨਜ਼ਰ। ਹੈਲਥਕੇਅਰ ਬਿੱਲ ਫੇਲ ਹੋਣ ਤੋਂ ਬਾਅਦ ਕੰਜ਼ਰਵੇਟਿਵ ਟੈਡ ਪੋਏ ਨੇ ਫਰੀडम ਆਫ ਕਾਕਸ ਤੋਂ ਦਿੱਤਾ ਅਸਤੀਫਾ। ਟੈਕਸ ਰਿਫਾਰਮਸ ਦੇ ਲਈ ਵਾਈਟ ਹਾਊਸ ਮੰਗ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਦੀ ਸਪੋਰਟ। ਸੈਨ ਹੋਜ਼ੇ ਦੇ ਵਿੱਚ ਕਾਰ ਦੇ ਦੁਆਰਾ ਪੈਡੈਸਟਰੀਅਨ ਦੀ ਮੌਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਓਹਾਇਓ ਦੇ ਵਿੱਚ ਸਿਨਸਿਨਾਟੀ ਦੇ ਇੱਕ ਨਾਈਟ ਕਲੱਬ ਦੇ ਵਿੱਚ ਕੱਲ੍ਹ ਰਾਤੀ ਹੋਈ ਇੱਕ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਸ ਦੇ ਵਿੱਚ 15 ਜ਼ਖਮੀ ਹੋਏ ਹਨ। ਸਿਨਸਿਨਾਟੀ ਦੇ ਮੇਅਰ ਜੌਨ ਕ੍ਰੈਨਲੀ ਨੇ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਇਸ ਸ਼ੂਟਿੰਗ ਮਾਮਲੇ ਦੇ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਦਾ ਸਬੂਤ ਨਹੀਂ ਮਿਲਦਾ। ਪਿਛਲੇ ਸਾਲ ਫਲੋਰੀਡਾ ਦੇ ਵਿੱਚ ਔਰਲੈਂਡੋ ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ ਇਸੇ ਤਰ੍ਹਾਂ ਦੀ ਸ਼ੂਟਿੰਗ ਹੋਈ ਸੀ, ਜਿਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ ਅਤੇ ਉਸ ਦੇ ਵਿੱਚ 49 ਲੋਕ ਮਾਰੇ ਗਏ ਸਨ। ਹਾਲਾਂਕਿ ਸਿਨਸਿਨਾਟੀ ਦੇ ਮੇਅਰ ਜੌਨ ਕ੍ਰੈਨਲੀ ਨੇ ਕਿਹਾ ਕਿ ਵਿਕਟਮਜ਼ ਦੇ ਲਈ ਇਹ ਕੋਈ ਫਰਕ ਨਹੀਂ ਪੈਂਦਾ ਕਿ ਇਹ ਇੱਕ ਆਮ ਸ਼ੂਟਿੰਗ ਹੈ ਜਾਂ ਫਿਰ ਅੱਤਵਾਦੀ ਹਮਲਾ, ਅਤੇ ਉਹ ਇੱਕ ਚੰਗਾ ਸਮਾਂ ਬਿਤਾਉਣ ਤੋਂ ਬਾਅਦ ਦੇ ਵਿੱਚ ਗੋਲੀ ਦਾ ਸ਼ਿਕਾਰ ਹੋਏ ਹਨ। ਇਸ ਮਾਮਲੇ ਦੇ ਵਿੱਚ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਆંકੜੇ ਦੱਸਦੇ ਹਨ ਕਿ ਇਸ ਨਾਈਟ ਕਲੱਬ ਦੇ ਵਿੱਚ ਪਹਿਲਾਂ ਵੀ ਗਨ ਵਾਇਲੈਂਸ ਹੋ ਚੁੱਕੀ ਹੈ, ਜਿਸ ਦੇ ਵਿੱਚ 2015 ਦੇ ਵਿੱਚ 2 ਸ਼ੂਟਿੰਗ ਦੇ ਮਾਮਲੇ ਸਾਹਮਣੇ ਆਏ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਮਾਮਲੇ ਦੇ ਵਿੱਚ ਮਲਟੀਪਲ ਗਨਮੈਨ ਇਨਵੋਲਵ ਹੋ ਸਕਦੇ ਹਨ, ਜਿਨ੍ਹਾਂ ਦੀ ਕਿ ਆਪਸ ਦੇ ਵਿੱਚ ਕਹਾਸੁਣੀ ਹੋਣ ਤੋਂ ਬਾਅਦ ਦੇ ਵਿੱਚ ਗੋਲੀਬਾਰੀ ਚੱਲੀ। ਹਾਲਾਂਕਿ ਪੁਲਿਸ ਕੈਪਟਨ ਕਿੰਬਰਲੇ ਵਿਲੀਅਮਸ ਨੇ ਕਿਹਾ ਹੈ ਕਿ ਹਜੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਕਿਸ ਕਾਰਨਾਂ ਦੇ ਕਰਕੇ ਨਾਈਟ ਕਲੱਬ ਦੇ ਵਿੱਚ ਗੋਲੀ ਚੱਲੀ। ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਪਾਰਕਿੰਗ ਲਾਟ ਦੇ ਵਿੱਚ 4 ਪੁਲਿਸ ਅਫਸਰ ਜੋ ਉਸ ਸਮੇਂ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਸਨ, ਉਹ ਗਨ ਸ਼ਾਟ ਸੁਣਨ ਤੋਂ ਬਾਅਦ ਦੇ ਵਿੱਚ ਫੌਰਨ ਨਾਈਟ ਕਲੱਬ ਦੇ ਵਿੱਚ ਗਏ ਅਤੇ ਜ਼ਖਮੀਆਂ ਨੂੰ ਸੰਭਾਲਿਆ। ਪੁਲਿਸ ਕੈਪਟਨ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਹਮਲਾਵਰਾਂ ਦੀ ਕੋਈ ਵੀ ਡਿਸਕ੍ਰਿਪਸ਼ਨ ਨਹੀਂ ਮਿਲ ਰਹੀ, ਕਿਉਂਕਿ ਉੱਥੇ ਦੇ ਮੌਜੂਦ ਲੋਕ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਇਨਕਾਰ ਕਰ ਰਹੇ ਹਨ। ਜਿਸ ਵਿਅਕਤੀ ਦੀ ਮੌਤ ਹੋਈ ਉਸ ਦਾ ਨਾਮ ਓਬਰਾਇਨ ਸਪਾਈਕਸ ਦੱਸਿਆ ਜਾਂਦਾ ਹੈ ਤੇ ਉਸ ਦੀ ਉਮਰ 27 ਸਾਲ ਸੀ। ਇਹਨਾਂ ਦੇ ਵਿੱਚ 2 ਹੋਰ ਲੋਕ ਕਾਫੀ ਜ਼ਖਮੀ ਹਾਲਤ ਦੇ ਵਿੱਚ ਸਿਨਸਿਨਾਟੀ ਮੈਡੀਕਲ ਸੈਂਟਰ ਦੇ ਵਿੱਚ ਭਰਤੀ ਹਨ, ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾਂਦੀ ਹੈ। ਓਹਾਇਓ ਦੇ ਗਵਰਨਰ ਜੌਨ ਕੈਸਿਕ ਨੇ ਵੀ ਟਵਿੱਟਰ ਦੇ ਉੱਤੇ ਵਿਕਟਮ ਦੀ ਫੈਮਿਲੀ ਦੇ ਲਈ ਦੁਆਵਾਂ ਮੰਗੀਆਂ। ਈਰਾਨ ਅਤੇ ਅਮਰੀਕਾ ਦੇ ਵਿੱਚ ਹੋਰ ਦਰਾਰ ਪੈਦਾ ਕਰਦੇ ਹੋਏ ਈਰਾਨ ਨੇ ਅਮਰੀਕਾ ਦੇ ਉੱਤੇ ਪਲਟਵਾਰ ਕਰਦੇ ਹੋਏ ਅਮਰੀਕਾ ਦੀਆਂ ਲਗਭਗ 15 ਕੰਪਨੀਜ਼ ਨੂੰ ਬੈਨ ਕਰ ਦਿੱਤਾ ਹੈ ਅਤੇ ਉਹਨਾਂ ਨੇ US ਦੀਆਂ ਇਹਨਾਂ 15 ਕੰਪਨੀ ਦੇ ਉੱਤੇ ਅੱਤਵਾਦ ਨੂੰ ਸਪੋਰਟ ਕਰਨ ਦਾ ਇਲਜ਼ਾਮ ਲਾਇਆ। ਇਹਨਾਂ ਕੰਪਨੀਜ਼ ਦੇ ਵਿੱਚ US ਦੀਆਂ ਕਈ ਰੀਅਲ ਸਟੇਟ ਕੰਪਨੀਜ਼, ਆਰਮਜ਼ ਮੈਨੂਫੈਕਚਰਰ ਅਤੇ ਹੋਰ ਵੀ ਕਈ ਕੰਪਨੀਜ਼ ਹਨ।
ਇਸ ਬਿਆਨ ਦੇ ਵਿੱਚ ਈਰਾਨ ਦੀ ਫੋਰਨ ਮਿਨਿਸਟਰੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਇਹਨਾਂ ਕੰਪਨੀਆਂ ਦੇ ਨਾਲ ਇਰਾਨੀਅਨ ਫਰਮਸ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਐਗਰੀਮੈਂਟ ਨਹੀਂ ਹੋਵੇਗਾ ਅਤੇ ਇਸ ਦੇ ਨਾਲ ਕੰਪਨੀ ਦੇ ਫਾਰਮਰ ਅਤੇ ਕਰੰਟ ਡਾਇਰੈਕਟਰਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵੀਜ਼ਾ ਨਹੀਂ ਦਿੱਤਾ ਜਾਏਗਾ ਅਤੇ ਇਸ ਸੈਂਕਸ਼ਨ ਦੇ ਤਹਿਤ ਉਹ ਕੰਪਨੀ ਦੇ ਸਾਰੇ ਐਸੈਟਸ ਸੀਜ਼ ਵੀ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਹੀ ਕੰਪਨੀ ਦਾ ਡਾਇਰੈਕਟ ਜਾਂ ਫਿਰ ਇਨਡਾਇਰੈਕਟ ਸੰਬੰਧ ਪੈਲਸਟੀਨੀਅਨ ਦੀ ਜ਼ਿਓਨਿਸਟ ਰਜੀਮ ਦੇ ਨਾਲ ਹੈ। ਈਰਾਨ ਦੀ IRNA ਦੀ ਰਿਪੋਰਟ ਦੇ ਮੁਤਾਬਿਕ ਇਹ ਇੱਕ ਰੈਸੀਪ੍ਰੋਕਲ ਐਕਟ ਦੱਸਿਆ ਜਾਂਦਾ ਹੈ ਅਤੇ ਇਸ ਦੇ ਬਾਰੇ ਉਹਨਾਂ ਨੇ ਹੋਰ ਜ਼ਿਆਦਾ ਜ਼ਿਕਰ ਨਹੀਂ ਕੀਤਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਤੇ ਪਲਟਵਾਰ ਕਰਦੇ ਹੋਏ ਉਹਨਾਂ ਨੇ ਇਹਨਾਂ ਕੰਪਨੀਆਂ ਦੇ ਉੱਤੇ ਬੈਨ ਲਾਇਆ ਹੈ। ਹਾਊਸ ਦੇ ਵਿੱਚ ਹੈਲਥ ਕੇਅਰ ਬਿੱਲ ਵਾਪਸ ਲਏ ਜਾਣ ਤੋਂ ਬਾਅਦ ਦੇ ਵਿੱਚ ਹੁਣ ਹਾਊਸ ਸਪੀਕਰ ਪੌਲ ਰਾਇਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਬੰਧਾਂ ਦੇ ਬਾਰੇ ਚਰਚਾ ਚੱਲੀ ਹੈ ਕਿ ਇਹਨਾਂ ਦੋਨਾਂ ਦੇ ਸੰਬੰਧ ਹੁਣ ਕਿਸ ਦਿਸ਼ਾ ਦੇ ਵੱਲ ਵਧਣਗੇ। ਜਿੱਥੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ਦੇ ਉੱਤੇ ਆਪਣੇ ਫਾਲੋਅਰਸ ਨੂੰ ਫੌਕਸ ਨਿਊਜ਼ ਦੇ ਉੱਤੇ ਜੱਜ ਜੈਨੀਨ ਪਿਰੋ ਦੇ ਸ਼ੋਅ ਨੂੰ ਦੇਖਣ ਦੇ ਲਈ ਕਿਹਾ, ਉਧਰ ਹੀ ਜੱਜ ਜੈਨੀਨ ਪਿਰੋ ਆਪਣੇ ਸ਼ੋਅ ਦੇ ਵਿੱਚ ਹਾਊਸ ਸਪੀਕਰ ਪੌਲ ਰਾਇਨ ਨੂੰ ਨੈਤਿਕਤਾ ਦੇ ਨਾਂ ਤੇ ਸਪੀਕਰ ਦੇ ਵਜੋਂ ਅਸਤੀਫਾ ਦੇਣ ਦੀ ਮੰਗ ਕਰ ਚੁੱਕੇ ਹਨ। ਉਹਨਾਂ ਦੇ ਮੁਤਾਬਿਕ ਪੌਲ ਰਾਇਨ ਹੈਲਥ ਕੇਅਰ ਬਿੱਲ ਦੇ ਉੱਤੇ ਵੋਟਸ ਕਰਵਾਉਣ ਦੇ ਵਿੱਚ ਨਾਕਾਮਯਾਬ ਰਹੇ, ਜੋ ਕਿ ਰਿਪਬਲਿਕਨ ਪਾਰਟੀ ਪਿਛਲੇ ਕਈ ਸਾਲਾਂ ਤੋਂ ਪਲਾਨ ਕਰਦੀ ਆ ਰਹੀ ਸੀ। ਜਿੱਥੇ ਕਿ ਰਿਪਬਲਿਕਨ ਪਿਛਲੇ ਹਫਤੇ ਓਬਾਮਾ ਕੇਅਰ ਨੂੰ ਰਿਪਲੇਸ ਕਰਕੇ ਨਵੀਂ ਹੈਲਥ ਕੇਅਰ ਬਿੱਲ ਦੀ, ਜੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਹਿਲੇ 100 ਦਿਨਾਂ ਦੀ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਕਹੀ ਸੀ, ਉਸ ਨੂੰ ਪੂਰਾ ਨਹੀਂ ਕਰ ਸਕੇ। ਹੁਣ ਵਾਈਟ ਹਾਊਸ ਅਤੇ ਹਾਊਸ ਸਪੀਕਰ ਪੌਲ ਰਾਇਨ ਦੇ ਸਬੰਧ ਅੱਗੇ ਜਿਹੇ ਕਿਹੋ ਜਿਹੇ ਰਹਿਣਗੇ, ਇਹਨਾਂ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਹਨ। ਹਾਲਾਂਕਿ ਇਸ ਦੇ ਉੱਤੇ ਸਫਾਈ ਦਿੰਦੇ ਹੋਏ ਵਾਈਟ ਹਾਊਸ ਦੇ ਚੀਫ ਆਫ ਸਟਾਫ ਰੈਂਸ ਪ੍ਰੀਬਸ ਨੇ ਦੱਸਿਆ ਕਿ ਟਵਿੱਟਰ ਦੇ ਉੱਤੇ ਫੌਕਸ ਨਿਊਜ਼ ਦਾ ਉਹ ਸ਼ੋਅ ਦੇਖਣ ਦੇ ਲਈ ਆਪਣੇ ਫਾਲੋਅਰਸ ਨੂੰ ਕਹਿਣਾ ਇੱਕ ਇਤਫਾਕ ਸੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਸਿਰਫ ਆਪਣੇ ਦੋਸਤ ਜਨੀਨ ਦੀ ਮਦਦ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਾਮਲੇ ਦੇ ਉੱਤੇ ਪੌਲ ਰਾਇਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਜ਼ਿੰਮੇਵਾਰ ਨਹੀਂ ਮੰਨਦੇ ਅਤੇ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਪੌਲ ਰਾਇਨ ਦੇ ਕੰਮਕਾਰ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਉਹਨਾਂ ਨੂੰ ਪਤਾ ਹੈ ਕਿ ਪੌਲ ਰਾਇਨ ਨੇ ਓਬਾਮਾ ਕੇਅਰ ਨੂੰ ਰਿਪੀਲ ਅਤੇ ਰਿਪਲੇਸ ਕਰਨ ਦੇ ਲਈ ਕਾਫੀ ਮਿਹਨਤ ਕੀਤੀ। ਪੌਲ ਰਾਇਨ ਦੀ ਸਪੋਕਸਵੂਮਨ ਐਸ਼ਲੀ ਨੇ ਵੀ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪੌਲ ਰਾਇਨ ਦੇ ਸੰਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਏ ਹਨ। ਹਾਊਸ ਦੇ ਵਿੱਚ ਹੈਲਥ ਕੇਅਰ ਬਿੱਲ ਪਾਸ ਨਹੀਂ ਹੋ ਸਕਿਆ ਤੇ ਉਹ ਪੇਸ਼ ਵੀ ਨਹੀਂ ਹੋ ਸਕਿਆ। ਇਸ ਦੇ ਵਿੱਚ ਕਾਫੀ ਅਹਿਮ ਰੋਲ ਫਰੀडम ਆਫ ਕਾਕਸ ਦਾ ਰਿਹਾ, ਜਿੱਥੇ ਕਿ ਵਾਈਟ ਹਾਊਸ ਨੇ ਲਗਾਤਾਰ ਫਰੀडम ਆਫ ਕਾਕਸ ਦੇ ਨਾਲ ਡੀਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਫਰੀडम ਆਫ ਕਾਕਸ ਦੇ ਮੈਂਬਰਸ ਆਪਣੀਆਂ ਮੰਗਾਂ ਦੇ ਉੱਤੇ ਅੜੇ ਰਹੇ। ਹਾਲਾਂਕਿ ਹੁਣ ਬਿੱਲ ਹਾਊਸ ਦੇ ਵਿੱਚੋਂ ਬਾਹਰ ਜਾ ਚੁੱਕਿਆ ਹੈ ਤੇ ਫਰੀडम ਆਫ ਕਾਕਸ ਨੂੰ ਪਹਿਲਾ ਝਟਕਾ ਦਿੰਦੇ ਹੋਏ ਉਸਦੇ ਮੈਂਬਰ ਰਿਪਬਲਿਕਨ ਮੈਂਬਰ ਟੈਡ ਪੋਏ, ਜੋ ਕਿ ਟੈਕਸਸ ਤੋਂ ਹਨ, ਉਹਨਾਂ ਨੇ ਫਰੀडम ਆਫ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫਰੀडम ਆਫ ਕਾਕਸ ਨੇ ਰਿਪਬਲਿਕਨ ਹੈਲਥ ਕੇਅਰ ਪਲਾਨ, ਜੋ ਕਿ ਰਿਪਬਲਿਕਨ ਪਾਰਟੀ ਪਿਛਲੇ 7 ਸਾਲਾਂ ਤੋਂ ਲਿਆਉਣ ਦੀ ਸੋਚ ਰਹੀ ਸੀ ਅਤੇ ਓਬਾਮਾ ਕੇਅਰ ਨੂੰ ਰੀਪੀਲ ਅਤੇ ਰਿਪਲੇਸ ਕਰਨ ਦੀ ਗੱਲਬਾਤ ਕਰ ਰਹੀ ਸੀ, ਉਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਕੱਠਾ ਹੋ ਕੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੇ ਫਰੀडम ਆਫ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਹਾਊਸ ਦੇ ਵਿੱਚ ਬਿਹਤਰ ਤਰੀਕੇ ਦੇ ਨਾਲ ਟੈਕਸਸ ਦੇ ਲੋਕਾਂ ਦੀ, ਜਿੱਥੋਂ ਉਹ ਚੁਣ ਕੇ ਆਏ ਹਨ, ਉਹਨਾਂ ਦੀ ਨੁਮਾਇੰਦਗੀ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸਮਾਂ ਹੁਣ ਲੀਡ ਕਰਨ ਦਾ ਹੈ। ਜਦੋਂ ਪਿਛਲੇ ਹਫਤੇ ਰਿਪਬਲਿਕਨਸ ਨੂੰ ਪਤਾ ਚੱਲਿਆ ਕਿ ਇਹ ਬਿੱਲ ਹਾਊਸ ਦੇ ਵਿੱਚ ਪਾਸ ਨਹੀਂ ਹੋਵੇਗਾ ਤਾਂ ਉਹਨਾਂ ਨੇ ਇਹ ਬਿੱਲ ਵਾਪਸ ਲੈ ਲਿਆ ਸੀ। ਫੌਕਸ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ ਟੈਡ ਪੋਏ ਦਾ ਫਰੀडम ਆਫ ਕਾਕਸ ਤੋਂ ਬਾਹਰ ਜਾਣਾ ਇੱਕ ਪਹਿਲਾ ਕਦਮ ਹੈ ਅਤੇ ਹੌਲੀ-ਹੌਲੀ ਫਰੀडम ਆਫ ਕਾਕਸ ਦੇ ਹੋਰ ਮੈਂਬਰ ਵੀ ਉਸ ਨੂੰ ਛੱਡ ਸਕਦੇ ਹਨ। ਹਾਲਾਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਫਰੀडम ਆਫ ਕਾਕਸ ਦੇ ਨਾਲ ਕਈ ਅਹਿਮ ਬਿੱਲ, ਜਿਨ੍ਹਾਂ ਦੇ ਵਿੱਚ ਮੈਟਰਨਿਟੀ ਕੇਅਰ, ਮੈਂਟਲ ਹੈਲਥ ਵਰਗੇ ਪ੍ਰੋਗਰਾਮਸ ਨੂੰ ਕਵਰੇਜ ਪਲਾਨ ਤੋਂ ਬਾਹਰ ਰੱਖਣਾ ਦੀ ਗੱਲਬਾਤ ਕਹੀ ਸੀ, ਪਰ ਫਰੀडम ਆਫ ਕਾਕਸ ਨੇ ਇਹ ਕਹਿ ਕੇ ਇਹਨਾਂ ਮੰਗਾਂ ਨੂੰ ਇਨਕਾਰ ਕਰ ਦਿੱਤਾ ਕਿ ਇਹਨਾਂ ਦੇ ਨਾਲ ਪ੍ਰੀਮੀਅਮ ਥੱਲੇ ਨਹੀਂ ਆਉਣਗੇ। ਫਰੀडम ਆਫ ਕਾਕਸ ਲਗਾਤਾਰ ਓਬਾਮਾ ਕੇਅਰ ਦੀਆਂ ਕਈ ਅਹਿਮ ਪ੍ਰੋਵੀਜ਼ਨਸ ਨੂੰ ਖਤਮ ਕਰਨ ਦੀ ਮੰਗ ਕਰ ਰਿਹਾ ਸੀ, ਜਿਸ ਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਲੋਕਾਂ ਦੀ ਇੰਸ਼ੋਰੈਂਸ ਖਤਮ ਕਰਨਾ, ਚਿਲਡਰਨਸ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਇੰਸ਼ੋਰੈਂਸ ਦੇਣ ਤੋਂ ਇਨਕਾਰ ਕਰਨਾ, ਇਹ ਸਭ ਮੰਗਾਂ ਫਰੀडम ਆਫ ਕਾਕਸ ਦੁਆਰਾ ਕੀਤੀਆਂ ਗਈਆਂ ਸਨ। ਹਾਲਾਂਕਿ ਫਰੀडम ਆਫ ਕਾਕਸ ਇਕੱਲਾ ਗਰੁੱਪ ਨਹੀਂ ਸੀ ਜਿਨ੍ਹਾਂ ਨੇ ਕਿ ਰਿਪਬਲਿਕਨ ਪਾਰਟੀ ਦੇ ਇਸ ਹੈਲਥ ਕੇਅਰ ਬਿੱਲ ਦੀ ਅਪੋਜ਼ ਕੀਤੀ। ਕਈ ਹੋਰ ਰਿਪਬਲਿਕਨ ਹਾਊਸ ਮੈਂਬਰਸ ਇਸ ਦਾ ਵਿਰੋਧ ਕਰ ਰਹੇ ਸਨ, ਜਿਸ ਦੇ ਵਿੱਚ ਪੈਂਸਿਲਵੇਨੀਆ ਤੋਂ ਰਿਪਬਲਿਕਨ ਚਾਰਲੀ ਡੈਂਟ, ਨਿਊ ਜਰਸੀ ਤੋਂ ਚੇਅਰਮੈਨ ਰੋਡਨੀ ਅਤੇ ਹੋਰ ਕਈ ਮੈਂਬਰਸ ਇਸ ਦਾ ਵਿਰੋਧ ਕਰ ਰਹੇ ਸਨ। ਵਾਈਟ ਹਾਊਸ ਨੇ ਰਿਪਬਲਿਕਨਸ ਲਾਅ ਮੇਕਰ ਨੂੰ
ਧਮਕੀ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਚੁੱਕਿਆ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਏਜੰਡੇ ਦੇ ਨਾਲ ਖੜੇ ਹੋ ਜਾਣ, ਨਹੀਂ ਤਾਂ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਆਉਣ ਵਾਲੇ ਫਿਊਚਰ ਲੈਜਿਸਲੇਟਿਵ ਫਾਈਟਸ ਦੇ ਵਿੱਚ ਬਾਈਪਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਦੇ ਵੱਲ ਜਾ ਸਕਦੇ ਹਨ। ਵਾਈਟ ਹਾਊਸ ਦੇ ਚੀਫ ਆਫ ਸਟਾਫ ਰਿੰਸ ਪ੍ਰੀਬਸ ਨੇ ਦੱਸਿਆ ਕਿ ਟੈਕਸ ਰਿਫਾਰਮਸ ਦੇ ਲਈ ਜੇ ਰਿਪਬਲਿਕਨ ਪਾਰਟੀ ਵਾਲੇ ਰਾਸ਼ਟਰਪਤੀ ਟਰੰਪ ਦੇ ਏਜੰਡੇ ਦੇ ਉੱਤੇ ਨਾ ਆਏ ਤਾਂ ਉਹ ਮੋਡਰੇਟ ਡੈਮੋਕ੍ਰੈਟਸ ਦੀ ਮਦਦ ਲੈ ਸਕਦੇ ਹਨ ਅਤੇ ਉਹਨਾਂ ਨੂੰ ਟੈਕਸ ਪੈਨਲ ਕਮੇਟੀ ਦੇ ਉੱਤੇ ਬਿਠਾ ਸਕਦੇ ਹਨ। ਇਸ ਦੇ ਨਾਲ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਦੇ ਕਈ ਮੈਂਬਰਸ ਤੋਂ ਸਪੋਰਟ ਮੰਗੀ ਹੈ, ਜਿੱਥੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਹੈਲਥ ਕੇਅਰ ਬਿੱਲ ਦੇ ਫੇਲ ਹੋਣ ਤੋਂ ਬਾਅਦ ਦੇ ਵਿੱਚ ਕਾਫੀ ਇੰਬੈਰਸਡ ਮਹਿਸੂਸ ਕਰ ਰਹੇ ਹਨ। ਹੁਣ ਉਹ ਹਰ ਹਾਲ ਦੇ ਵਿੱਚ ਆਪਣੇ ਅਗਲੇ ਬਿੱਲ ਨੂੰ ਪਾਸ ਕਰਵਾਉਣ ਦੀ ਤਿਆਰੀ ਕਰਨਗੇ। ਇਸ ਦੇ ਲਈ ਉਹਨਾਂ ਨੇ ਰਿਪਬਲਿਕਨ ਪਾਰਟੀ ਦੇ ਲਾਅ ਮੇਕਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੇ ਉਹਨਾਂ ਦਾ ਪੂਰਾ ਸਾਥ ਨਹੀਂ ਦਿੱਤਾ ਤਾਂ ਉਹ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਸ ਦੀ ਸਪੋਰਟ ਲੈ ਕੇ ਬਿੱਲ ਪੇਸ਼ ਕਰਨ ਦੀ ਸੋਚ ਸਕਦੇ ਹਨ, ਜਿਸ ਦੇ ਵਿੱਚ ਰਿਪਬਲਿਕਨ ਲਾਅ ਮੇਕਰਸ ਨੂੰ ਇਗਨੋਰ ਕੀਤਾ ਜਾਏਗਾ। ਸੈਨ ਹੋਜ਼ੇ ਦੇ ਵਿੱਚ ਇੱਕ ਹੋਰ ਪੈਡੈਸਟਰੀਅਨ ਦੀ ਮੌਤ ਹੋ ਗਈ। ਐਤਵਾਰ ਸਵੇਰੇ ਇੱਕ ਕਾਰ ਨੇ ਪੈਡੈਸਟਰੀਅਨ ਦੇ ਵਿੱਚ ਟੱਕਰ ਮਾਰੀ ਅਤੇ ਬਾਅਦ ਦੇ ਵਿੱਚ ਉਹ ਮੌਕੇ ਤੋਂ ਫਰਾਰ ਹੋ ਗਿਆ। ਪਹਿਚਾਣ ਦੇ ਤੌਰ ਦੇ ਉੱਤੇ ਇੰਨਾ ਪਤਾ ਲੱਗਿਆ ਹੈ ਕਿ ਟੱਕਰ ਮਾਰਨ ਵਾਲਾ ਵਿਅਕਤੀ ਇੱਕ ਅਡਲਟ ਮੇਲ ਸੀ ਅਤੇ ਹੋਰ ਉਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਪਤਾ ਲੱਗੀ। ਪੈਡੈਸਟਰੀਅਨ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ, ਉਸ ਦੀ ਇਨਫੋਰਮੇਸ਼ਨ ਸੈਂਟਾ ਕਲੈਰਾ ਕਾਉਂਟੀ ਨੇ ਹਜੇ ਤੱਕ ਨਹੀਂ ਦਿੱਤੀ ਤੇ ਜਦੋਂ ਉਸ ਦੇ ਨੈਕਸਟ ਆਫ ਕਿਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਦੀ ਪਹਿਚਾਣ ਪਬਲਿਕ ਕੀਤੀ ਜਾਏਗੀ। ਇਹ ਹਾਦਸਾ ਕੱਲ੍ਹ ਰਾਤ ਤਕਰੀਬਨ 12 ਵਜੇ ਮੌਂਟਰੇ ਹਾਈਵੇ ਸਟਾਫਰ ਬੁਲੇਵਾਰਡ ਦੇ ਕੋਲ ਹੋਇਆ। 2017 ਦੇ ਵਿੱਚ ਆਟੋ ਵਰਸਸ ਪੈਡੈਸਟਰੀਅਨ ਦੀ ਇਹ 10ਵੀਂ ਟੱਕਰ ਹੈ ਜਿਸ ਦੇ ਵਿੱਚ ਪੈਡੈਸਟਰੀਅਨ ਦੀ ਮੌਤ ਹੋਈ ਹੈ। ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 62 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 47 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟਾਕਟਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਟ੍ਰੇਸੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਮੋਡੈਸਟੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸੈਟਲ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਨਿਊਯਾਰਕ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।